ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 15 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 4159090503। ਅਮਰਜੀਤ ਸਿੰਘ ਫਰੈਸਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਸਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਖਬਰਾਂ ਦੀ ਸ਼ੁਰੂਆਤ ਜਿਹੜੀ ਹਰਜੋਤ ਸਿੰਘ ਜੀ ਕਰਦੇ ਜਾਈਏ ਤਾਂ ਕੈਲੀਫੋਰਨੀਆ ਨੇ ਗੂਗਲ ਦੇ ਨਾਲ ਇੱਕ ਲਾਸੂਟ ਆ ਉਸ ਨੂੰ ਸੈਟਲ ਕੀਤਾ ਆ। ਗੂਗਲ ਦੀ ਜਿਹੜੀ ਲੋਕੇਸ਼ਨ ਪ੍ਰਾਈਵੇਸੀ ਦੀ ਪ੍ਰੈਕਟਿਸਿਸ ਆ ਉਸ ਦੇ ਨਾਲ ਮੁਤਲਕ ਇਹ ਲਾਸੂਟ ਸੀ। ਇਸ ਵਿੱਚ ਹੁਣ ਗੂਗਲ $93 ਮਿਲੀਅਨ ਇਹ ਕੈਲੀਫੋਰਨੀਆ ਨੂੰ ਦੇਵੇਗਾ। ਇਹ ਜਿਹੜੀ ਸੈਟਲਮੈਂਟ ਆ ਪਹਿਲਾਂ ਹੋਈ $391 ਮਿਲੀਅਨ ਦੀ ਸੈਟਲਮੈਂਟ ਤੋਂ ਬਾਅਦ ਦੇ ਵਿੱਚ ਆਈ ਆ। ਇਹ ਗੂਗਲ ਨੇ ਬਾਕੀ ਜਿਹੜੇ 40 ਸੂਬਿਆਂ ਦੇ ਨਾਲ ਕੀਤੀ ਸੀ ਨਵੰਬਰ 2022 ਦੇ ਵਿੱਚ। ਇੱਕ ਜਾਂਚ ਦੇ ਵਿੱਚ ਇਹ ਪਤਾ ਲੱਗਾ ਸੀਗਾ ਵੀ ਕੰਪਨੀ ਨੇ ਆਪਣੇ ਯੂਜ਼ਰਸ ਦੀ ਜਿਹੜੀ ਲੋਕੇਸ਼ਨ ਆ ਉਸ ਨੂੰ ਉਹਨਾਂ ਦੀ ਜਾਣਕਾਰੀ ਜਾਂ ਉਹਨਾਂ ਦੀ ਇਜਾਜ਼ਤ ਤੋਂ ਬਗੈਰ ਹੀ ਟਰੈਕ ਜਿਹੜਾ ਕਰਦੇ ਰਹੇ ਆ। ਐਸੋਸੀਏਟ ਪ੍ਰੈਸ ਨੇ 2018 ਦੇ ਵਿੱਚ ਇਸ ਸਟੋਰੀ ਨੂੰ ਬ੍ਰੇਕ ਕੀਤਾ ਸੀ ਵੀ ਗੂਗਲ ਨੇ ਲੋਕਾਂ ਦੇ ਨਾ ਕਰਨ ਤੋਂ ਬਾਅਦ ਦੇ ਵਿੱਚ ਵੀ, ਜਦ ਉਹਨਾਂ ਨੇ ਆਪਟ ਆਊਟ ਵੀ ਕਰ ਲਿਆ ਸੀ, ਉਹ ਫੀਚਰ ਡਿਸੇਬਲ ਕਰਨ ਤੋਂ ਬਾਅਦ 'ਚ ਵੀ ਲੋਕਾਂ ਦੀ ਜਿਹੜੀ ਲੋਕੇਸ਼ਨ ਡਾਟਾ ਆ ਉਸ ਨੂੰ ਟਰੈਕ ਕਰਦੇ ਰਹੇ ਆ। ਸੋ ਕਹਿੰਦੇ ਵੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਲੱਗਾ ਸੀ ਗੂਗਲ ਲੋਕਾਂ ਨੂੰ ਕਹਿ ਇੱਕ ਚੀਜ਼ ਰਿਹਾ ਸੀ ਵੀ ਅਸੀਂ ਨੋ ਲੋਂਗਰ ਟਰੈਕ ਕਰਦੇ ਹਾਂ, ਪਰ ਉਹਨਾਂ ਦੀ ਪਿੱਠ ਪਿੱਛੇ ਇਹ ਸਾਰਾ ਕੁਝ ਕਰਦੇ ਰਹੇ ਆ। ਅਟਾਰਨੀ ਜਨਰਲ ਰੌਬ ਬੌਂਟਾ ਨੇ ਅੱਜ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਗੂਗਲ ਕਹਿ ਰਿਹਾ ਆ ਵੀ ਅਸੀਂ ਹੁਣ ਪਿਛਲੇ ਸਾਲਾਂ ਦੇ ਵਿੱਚ ਹੋਰ ਵੀ ਬਹੁਤ ਜ਼ਿਆਦੀਆਂ ਇਸ ਵਿੱਚ ਇੰਪਰੂਵਮੈਂਟਸ ਕੀਤੀਆਂ ਆ। ਅਸੀਂ ਇਸ ਮੈਟਰ ਨੂੰ ਇੱਥੇ ਸੈਟਲ ਕਰਕੇ ਹੁਣ ਅੱਗੇ ਵਧਣਾ ਜਿਹੜਾ ਆ ਉਹ ਚਾਹ ਰਹੇ ਆ। ਸੋ ਹੁਣ ਕੈਲੀਫੋਰਨੀਆ ਨੂੰ ਗੂਗਲ ਦੀਆਂ ਲੋਕੇਸ਼ਨ ਪ੍ਰਾਈਵੇਸੀ ਪ੍ਰੈਕਟਿਸਿਸ ਦੇ ਕਰਕੇ $93 ਮਿਲੀਅਨ ਮਿਲਣਗੇ। ਕੈਲੀਫੋਰਨੀਆ 267 ਮਿਲੀਅਨ ਖਰਚ ਕਰੂਗਾ ਲਾ ਇਨਫੋਰਸਮੈਂਟ ਏਜੰਸੀਜ਼ ਦੇ ਉੱਤੇ, ਜੋ ਕਿ ਜ਼ਿਆਦਾ ਪੈਟਰੋਲ ਕਰਨਗੇ ਸਰਵੇਲੈਂਸ ਇਕਵਿਪਮੈਂਟ ਦੇ ਲਈ ਤੇ ਹੋਰ ਐਕਟੀਵਿਟੀਜ਼ ਦੇ ਲਈ, ਤਾਂ ਕਿ ਸਮੈਸ਼ ਐਂਡ ਗ੍ਰੈਬ ਰੋਬਰੀਜ਼ ਨੂੰ ਕ੍ਰੈਕ ਡਾਊਨ ਕੀਤਾ ਜਾ ਸਕੇ। ਪਰ ਆਈ ਡੋਂਟ ਨੋ ਇਹ ਕਿੱਦਾਂ ਹੋਊਗਾ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਓਕਲੈਂਡ 'ਚ ਮਲਟੀਪਲ ਕਹਿੰਦੇ 10 ਤੋਂ ਵੱਧ 7-11 ਦੇ ਉੱਤੇ ਕੱਲ ਰਾਤੀ ਜਿਹੜਾ ਆ ਉਹ ਰੋਬਰੀਜ਼ ਹੋਈਆਂ ਹੈਗੀਆਂ। ਸੋ ਕੈਲੀਫੋਰਨੀਆ ਹਾਈਵੇ ਪੈਟਰੋਲ ਤੇ ਸੈਨ ਫਰਾਂਸਿਸਕੋ ਤੇ ਲਾਸ ਐਂਜਲਸ ਦੇ ਲਾ ਇਨਫੋਰਸਮੈਂਟ ਏਜੰਸੀਜ਼ ਨੇ ਅੱਜ ਅਨਾਉਂਸਮੈਂਟ ਕੀਤਾ ਹੈਗਾ ਆ ਵੀ ਲਗਜ਼ਰੀ ਸਟੋਰਸ ਦੀਆਂ ਰੋਬਰੀਜ਼ ਪਿਛਲੇ ਮਹੀਨਿਆਂ 'ਚ ਬਹੁਤ ਵਧੀਆਂ। ਆਪਾਂ ਦੇਖਿਆ ਸੁਨਿਆਰਿਆਂ ਦੇ ਜੁਐਲਰੀ ਸਟੋਰ ਬਹੁਤ ਰੌਬ ਹੋਏ ਸੀਗੇ। ਸਦਰਨ ਕੈਲੀਫੋਰਨੀਆ 'ਚ ਵੀ, ਇੱਕ ਫ੍ਰਿਜ਼ਨੋ 'ਚ ਵੀ ਹੋਇਆ ਸੀਗਾ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਨਿਊਸਮ ਨੇ 2021 ਦੇ ਵਿੱਚ ਇਹ ਮਨੀ ਮੰਗਿਆ ਸੀ ਅਸੈਂਬਲੀ ਤੋਂ, ਤੇ ਹੁਣ ਕਹਿੰਦੇ ਭਈ 55 ਦੇ ਕਰੀਬ ਜਿਹੜੀਆਂ ਏਜੰਸੀਜ਼ ਆ, ਜਿਹਦੇ ਵਿੱਚ ਲੋਕਲ ਦੀਆਂ ਪੁਲਿਸ ਡਿਪਾਰਟਮੈਂਟਸ, ਸ਼ੈਰਿਫ, ਡਿਸਟ੍ਰਿਕਟ ਅਟਾਰਨੀ ਆਫਿਸਰਸ ਹੋਣਗੇ, ਉਹਨਾਂ ਨੂੰ ਜੋ ਆ ਇਹ $267 ਮਿਲੀਅਨ ਦਿੱਤਾ ਜਾਊਗਾ, ਤਾਂ ਕਿ ਜਿਹੜੇ ਸਮੈਸ਼ ਐਂਡ ਗ੍ਰੈਬ ਕਰਦੇ ਹੈਗੇ ਆ ਉਹਨਾਂ ਨੂੰ ਫੜਿਆ ਜਾ ਸਕੇ ਤੇ ਉਹਨਾਂ ਨੂੰ ਚਾਰਜ ਕੀਤਾ ਜਾ ਸਕੇ। ਵਹੀਕਲ ਤੇ ਕੈਟਾਲਿਟਿਕ ਕਨਵਰਟਰ ਜੋ ਥੈਫਟ ਹੋਏ ਆ ਪਿਛਲੇ ਸਮੇਂ 'ਚ ਬੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਸੀ, ਸੋ ਉਹਨਾਂ ਦੇ ਉੱਤੇ ਵੀ ਕਾਫੀ ਕੰਟਰੋਲ ਇਸ ਟਾਈਮ ਹੋ ਗਿਆ ਆ। ਨਹੀਂ ਤਾਂ ਲਗਭਗ ਹਰ ਘਰ ਦੇ ਵਿੱਚੋਂ ਹੀ ਜਿਹੜਾ ਆ ਇਹ ਕੈਟਾਲਿਟਿਕ ਕਨਵਰਟਰ ਜਿਹੜੇ ਚੋਰੀ ਹੁੰਦੇ ਸੀ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਕਮਿਸ਼ਨਰ ਸ਼ੇਨ ਡੋਰੀ ਨੇ ਕਿਹਾ ਆ ਵੀ ਇਹ ਮਨੀ ਇੱਕ ਤਰ੍ਹਾਂ ਨਾਲ ਗੇਮ ਚੇਂਜਰ ਹੋਊਗਾ। ਸੋ ਇਹਦੇ ਨਾਲ ਅਸੀਂ ਜੋ ਪੁਲਿਸ ਫੋਰਸ ਦੇ ਵਿੱਚ ਜ਼ਿਆਦਾ ਮਨੀ ਸਪੈਂਡ ਕਰਾਂਗੇ, ਤਾਂ ਕਿ ਜੋ ਰੀਟੇਲਰਸ ਕੈਲੀਫੋਰਨੀਆ ਦੇ ਵਿੱਚ ਹੈਗੇ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹ ਉੱਦਾਂ ਦੀ ਸਿਚੁਏਸ਼ਨ 'ਚ ਨਾ ਜਾਣ ਜਿੱਦਾਂ ਸ਼ਿਕਾਗੋ ਜਾਂ ਮਿਨੀਐਪੋਲਿਸ ਦੇ ਵਿੱਚ
ਵਾਪਰ ਰਿਹਾ ਹੈਗਾ ਆ। ਪਰ ਆਪਾਂ ਦੇਖਿਆ ਵੀ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਵਾਰ ਲਾਸ ਐਂਜਲਸ 'ਚ, ਸੈਨ ਫਰਾਂਸਿਸਕੋ 'ਚ, ਨੋਰਡਸਟ੍ਰੋਮ ਸਟੋਰ ਦੇ ਵਿੱਚ ਸਮੈਸ਼ ਐਂਡ ਗ੍ਰੈਬ ਹੋਇਆ। ਉਹ ਤੋਂ ਬਾਅਦ ਇੱਕ ਹੋਰ ਜਿਹੜਾ ਜੁਐਲਰੀ ਸਟੋਰ ਸੀ ਉੱਥੇ ਹੋਇਆ। ਸੋ 2019 ਤੋਂ ਬਾਅਦ ਲਾ ਇਨਫੋਰਸਮੈਂਟ ਜੋ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਕਹਿੰਦੇ ਵੀ 1250 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਆ, ਤੇ ਜਿਨ੍ਹਾਂ ਤੋਂ 30.7 ਮਿਲੀਅਨ ਡਾਲਰ ਦੀਆਂ ਚੋਰੀ ਹੋਏ ਦਾ ਸਮਾਨ ਫੜਿਆ ਗਿਆ ਹੈਗਾ। ਨਵੀਂ ਫੰਡਿੰਗ ਦੇ ਨਾਲ ਲਾ ਇਨਫੋਰਸਮੈਂਟ ਏਜੰਸੀ ਨੂੰ ਲਾਰਜ ਸਕੇਲ ਦੇ ਉੱਤੇ ਜਿਹੜਾ ਆਰਗੇਨਾਈਜ਼ ਕ੍ਰਾਈਮ ਆ, ਜੋ ਵਾਇਲੈਂਟ ਵੀ ਹੋ ਜਾਂਦਾ ਬਹੁਤ ਵਾਰ, ਉਸ ਨੂੰ ਕੰਟਰੋਲ ਕੀਤਾ ਜਾ ਸਕਦਾ। ਸੋ ਇਕੱਲਾ ਆਮ ਜਾਂ ਛੋਟੇ ਸਟੋਰਾਂ ਹੀ ਨਹੀਂ, ਹੁਣ ਜਿਹੜੇ ਸਮੈਸ਼ ਐਂਡ ਗ੍ਰੈਬ ਵਾਲਿਆਂ ਨੇ ਮਹਿੰਗੇ ਸਟੋਰ ਫੈਸ਼ਨ ਵਾਲੇ ਜਿਹੜੇ ਆ ਉਹਨਾਂ ਤੇ ਵੀ ਚੋਰੀ ਚਕਾਰੀ ਇੱਦਾਂ ਕਰਨੀ ਸ਼ੁਰੂ ਕੀਤੀ ਆ। ਗੂਚੀ ਹੋ ਗਿਆ, ਸੇਂਟ ਲਾਰੈਂਸ ਸਟੋਰ, ਇਹ ਜਿਹੜੇ ਵੱਡੇ ਟਾਰਗੇਟ ਆ ਉਹ LA ਏਰੀਏ ਦੇ ਵਿੱਚ ਰਹੇ ਨੇ। ਇਹ ਆਰਗੇਨਾਈਜ਼ਡ ਕ੍ਰਾਈਮ ਨੂੰ ਰੋਕਣ ਵਾਲੀ ਟਾਸਕ ਫੋਰਸ ਤਾਂ ਚਿਰ ਦੀ ਬਣੀ ਆ, ਉਹ ਫੜਦੇ ਵੀ ਰਹਿੰਦੇ ਆ, ਪਰ ਇਹਨਾਂ ਕ੍ਰਾਈਮ ਕਰਨ ਵਾਲਿਆਂ ਦੇ, ਇਹਨਾਂ ਕ੍ਰਿਮੀਨਲਸ ਦੇ ਜਿਹੜੇ ਹੌਸਲੇ ਆ ਇਸ ਟਾਈਮ ਬੁਲੰਦ ਚੱਲ ਰਹੇ ਆ। ਸੋ ਹੋਪਫੁਲੀ ਇਹ 267 ਮਿਲੀਅਨ ਡਾਲਰ ਦੀ ਜਿਹੜੀ ਫੰਡਿੰਗ ਆ, ਜਿਹੜੀ ਲੋਕਲ ਲਾ ਇਨਫੋਰਸਮੈਂਟ ਤੱਕ ਪਹੁੰਚਣੀ ਆ, ਉਹਦੇ ਨਾਲ ਕੋਈ ਅਸਰ ਪੈ ਸਕੇ। ਅਗਲੀ ਜਿਹੜੀ ਹਰਜੋਤ ਜੀ ਖਬਰ ਕਰਦੇ ਜਾਈਏ, ਕੈਲੀਫੋਰਨੀਆ ਦੇ ਜਿਹੜੇ ਸਕੂਲ ਆ, ਉਹਨਾਂ ਦੇ 2 ਸਕੂਲ ਡਿਸਟ੍ਰਿਕਟਸ ਆ, ਉਹਨਾਂ ਨੇ ਪ੍ਰਾਈਡ ਫਲੈਗਸ ਨੂੰ ਆਪਣੇ ਜਿਹੜੇ ਏਰੀਏ ਦੇ ਵਿੱਚ ਫਲਾਈ ਕਰਨ ਤੋਂ ਰੋਕ ਜਿਹੜੀ ਆ ਉਹ ਲਗਾ ਦਿੱਤੀ ਆ। ਬੈਨ ਜਿਹੜਾ ਉਹਨਾਂ ਨੇ ਲਾਇਆ ਆ ਕੁਝ ਸਰਟਨ ਫਲੈਗਸ ਨੂੰ, ਜਿਨ੍ਹਾਂ ਵਿੱਚ LGBTQ ਦਾ ਪ੍ਰਾਈਡ ਫਲੈਗ ਵੀ ਆਉਂਦਾ ਹੈਗਾ ਆ। ਪਿਛਲੇ ਸਾਲਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਮੁਲਕ ਭਰ ਦੇ ਵਿੱਚ ਕਈ ਸਕੂਲ ਡਿਸਟ੍ਰਿਕਟ 'ਚ ਇਹ ਜਿਹੜੇ ਪ੍ਰਾਈਡ ਫਲੈਗ ਦੀਆਂ ਰਿਸਟ੍ਰਿਕਸ਼ਨਸ ਲੱਗੀਆਂ। ਇਸ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਵੀ ਜਿਹੜਾ ਆ ਉਹ ਬਣਿਆ ਰਿਹਾ ਹੈਗਾ ਆ। ਰੀਸੈਂਟਲੀ ਜਿਹੜੇ ਟਰਾਂਸਜੈਂਡਰ ਨਿਆਣਿਆਂ ਨੂੰ ਲੈ ਕੇ ਚੀਨੋ ਸਕੂਲ ਡਿਸਟ੍ਰਿਕਟ ਨੇ ਆਪਣੀ ਪਾਲਿਸੀ ਦੇ ਵਿੱਚ ਚੇਂਜ ਜਿਹੜਾ ਉਹ ਕੀਤਾ ਸੀ, ਜਿਸ ਤੋਂ ਬਾਅਦ ਦੇ ਵਿੱਚ ਹੁਣ ਸਟੇਟ ਦੇ ਨਾਲ ਉਹਨਾਂ ਦੇ ਸਿੱਧੇ ਸਿੰਘ ਜਿਹੜੇ ਆ ਉਹ ਫਸੇ ਨੇ। ACLU ਦੇ ਜਿਹੜੇ ਇੱਕ ਸਪੋਕਸ ਪਰਸਨ ਆ, ਉਹਨਾਂ ਨੇ ਕਿਹਾ ਆ ਵੀ ਇਹ ਜਿਹੜਾ ਪ੍ਰਾਈਡ ਫਲੈਗ ਨੂੰ ਬੈਨ ਕਰਨਾ ਜਾਂ ਬੁੱਕਸ ਨੂੰ ਬੈਨ ਕਰਨਾ ਜਾਂ ਟਰਾਂਸ ਯੂਥ ਨੂੰ ਬੈਨ ਕਰਨਾ, ਇਹ ਇੱਕ ਮਾੜੀ ਜਿਹੜੀ ਉਹ ਚੀਜ਼ ਆ। ਪਰ ਇਹ ਕੁਝ ਸਕੂਲ ਡਿਸਟ੍ਰਿਕਟਸ ਆ ਹੁਣ ਇਸ ਪਾਸੇ ਵੱਲ ਨੂੰ ਜਿਹੜੀਆਂ ਉਹ ਵੱਧ ਰਹੀਆਂ ਹੈਗੀਆਂ। ਇਸ ਤੋਂ ਪਹਿਲਾਂ ਗਿਲਬਰਟ ਬੇਕਰ ਫਾਊਂਡੇਸ਼ਨ ਨੇ ਕਈ ਜਿਹੜੇ ਇੱਦਾਂ ਦੇ ਦਰਜਨਾਂ ਹੀ ਇੰਸਟੈਂਸ ਰਿਕਾਰਡ ਕੀਤੇ ਆ, ਜਿਨ੍ਹਾਂ ਵਿੱਚ ਮਿਊਨਿਸਪਲ ਗਵਰਨਮੈਂਟਸ ਨੇ ਮੁਲਕ ਭਰ ਦੇ ਵਿੱਚ ਜਿਹੜੇ ਸਰਟਨ ਫਲੈਗਸ ਆ ਉਹਨਾਂ ਨੂੰ ਆਪਣੀ ਪ੍ਰਾਪਰਟੀ ਦੇ ਉੱਤੇ ਫਲਾਈ ਕਰਨ ਤੋਂ ਬੈਨ ਕੀਤਾ ਹੈਗਾ ਆ। ਸੋ ਅਲਾਮੀਡਾ ਕਾਊਂਟੀ ਦੇ ਕੈਲੀਫੋਰਨੀਆ 'ਚ ਅਲਾਮੀਡਾ ਕਾਊਂਟੀ ਦਾ ਜਿਹੜਾ ਸਨੂਲ ਸਕੂਲ ਬੋਰਡ ਆ, ਉਹਨਾਂ ਨੇ 1 ਦੇ ਮੁਕਾਬਲੇ 2 ਵੋਟਾਂ ਦੇ ਨਾਲ ਇਸ ਨੂੰ ਬੈਨ ਕਰਨ ਦੀ ਗੱਲ ਕੀਤੀ। ਇਹ ਟਾਊਨ ਦਾ ਇੱਕੋ ਇੱਕ ਐਲੀਮੈਂਟਰੀ ਸਕੂਲ ਆ। ਇਹ ਮਰਕਰੀ ਨਿਊਜ਼ ਨੇ ਜਿਹੜਾ ਉਹ ਦੱਸਿਆ ਸੀ। ਇਸ ਤੋਂ ਬਾਅਦ ਦੇ ਵਿੱਚ ਬੀਤੇ ਮੰਗਲਵਾਰ ਟੈਮਾਕੂਲਾ ਦੇ ਸਕੂਲ ਬੋਰਡ ਨੇ ਸਦਰਨ ਡਿਸਟ੍ਰਿਕਟ ਦੇ ਵਿੱਚ 2 ਦੇ ਮੁਕਾਬਲੇ 3 ਵੋਟਾਂ ਦੇ ਨਾਲ ਜਿਹੜੇ ਆ ਸਿਰਫ US ਦੇ ਫਲੈਗ ਨੂੰ ਛੱਡ ਕੇ ਤੇ ਸਟੇਟ ਫਲੈਗ ਨੂੰ ਛੱਡ ਕੇ ਸਾਰੇ ਹੀ ਫਲੈਗਸ ਆ ਉਹਨਾਂ ਨੂੰ ਬੈਨ ਕਰ ਦਿੱਤਾ। ਅਗਲੀ ਖਬਰ ਵੱਲ ਚੱਲੀਏ। ਐਲ ਨੀਨੀਓ ਕਹਿੰਦੇ ਪਈ ਇਸ ਵਾਰ ਵਿੰਟਰ ਤੱਕ ਰਹੂਗਾ। ਕੈਲੀਫੋਰਨੀਆ ਤੇ ਇਹਦਾ ਕੀ ਅਸਰ ਪਊਗਾ, ਇਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਇਹ ਇੱਕ ਤਰ੍ਹਾਂ ਦੇ ਨਾਲ ਐਲ ਨੀਨੀਓ ਜੋ ਵੈਦਰ ਪੈਟਰਨ ਆ, ਜਿਹੜਾ ਪੂਰੀ ਦੁਨੀਆ ਦੇ ਵਿੱਚ ਇਹ ਅਫੈਕਟ ਕਰ ਰਿਹਾ। ਸਮਰ ਦੇ ਵਿੱਚ ਸ਼ੁਰੂ ਹੋ ਕੇ ਕਹਿੰਦੇ ਵੀ ਵਿੰਟਰ ਤੱਕ ਇਹ ਚੱਲੂਗਾ। ਲਾਸਟ ਮੰਥਲੀ ਫੋਰਕਾਸਟ ਦੇ ਵਿੱਚ ਫੈਡਰਲ ਕਲਾਈਮੇਟ ਪ੍ਰੈਡਿਕਸ਼ਨ ਸੈਂਟਰ ਨੇ ਕਿਹਾ ਵੀ 95% ਚਾਂਸ ਆ ਵੀ ਐਲ ਨੀਨੀਓ ਜਨਵਰੀ ਤੋਂ ਲੈ ਕੇ ਮਾਰਚ ਤੱਕ ਰਹੂਗਾ। ਕੈਲੀਫੋਰਨੀਆ ਦੇ ਵਿੱਚ ਐਲ ਨੀਨੀਓ ਦਾ ਇੱਕ ਤਰ੍ਹਾਂ ਨਾਲ ਕਹਿੰਦੇ ਸੈਲੀਬ੍ਰਿਟੀ ਸਟੇਟਸ ਹੈਗਾ ਆ। ਉਹਦੇ ਨਾਲ ਵੈਟ ਵਿੰਟਰਸ ਹੋਊਗੀਆਂ। ਪਿਛਲੇ ਸਮੇਂ 'ਚ ਆਪਾਂ ਦੇਖਿਆ ਮੈਟੀਓਰੋਲੋਜਿਸਟ ਜੋ ਕਹਿ ਰਹੇ ਆ ਵੀ ਸਟੇਟ ਹਜੇ ਵੀ ਡਰਾਈ ਹੈਗੀ ਆ, ਤੇ ਜੇ ਐਲ ਨੀਨੀਓ ਆਉਂਦਾ ਆ ਉਹਦੇ ਨਾਲ ਹੋਰ ਜ਼ਿਆਦਾ ਮੀਂਹ ਪਊਗਾ। ਪਿਛਲੇ 50 ਸਾਲਾਂ ਦੇ ਵਿੱਚ ਦੇਖਿਆ ਜਾਵੇ ਤਾਂ 1982 ਤੋਂ 83 ਤੇ 1997 ਤੋਂ 98 ਤੇ 2015 ਤੋਂ 16 ਐਲ ਨੀਨੀਓ ਆਇਆ ਸੀ। ਪਹਿਲੇ 2 ਜਿਹੜੇ ਸੀ ਉਹਨਾਂ 'ਚ ਨਾਰਮਲ ਰੇਨਫਾਲ ਹੋਇਆ ਸੀ। ਲਾਸਟ ਵਨ ਦੇ ਵਿੱਚ ਕਹਿੰਦੇ ਵੀ ਕਲੋਜ਼ ਟੂ ਨਾਰਮਲ ਪ੍ਰੈਸੀਪੀਟੇਸ਼ਨ ਹੋਈ ਸੀ, ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਬਿਲੋ ਨਾਰਮਲ ਜੋ ਪ੍ਰੈਸੀਪੀਟੇਸ਼ਨ ਆ ਉਹ ਹੋਈ ਸੀ। ਜੀ,
ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਕਰਾਮੈਂਟੋ ਕਾਉਂਟੀ ਦੇ ਡੈਪਟੀਜ਼ ਨੇ ਦੱਸਿਆ ਇੱਕ ਅਪਾਰਟਮੈਂਟ ਦੇ ਵਿੱਚ 3 ਲੋਕ ਮ੍ਰਿਤ ਪਾਏ ਗਏ ਨੇ। ਹੁਣ ਸਵਾਟ ਵਾਲੇ ਇੱਥੇ ਜਿਹੜੀ ਇੱਕ ਹੋਈ ਜਿਹੜੀ ਸ਼ੂਟਿੰਗ ਆ ਉਸ ਨੂੰ ਵੀ ਇਨਵੈਸਟੀਗੇਟ ਕਰ ਰਹੇ ਆ। 3 ਜਿਹੜੇ ਬਾਲਗ ਲੋਕ ਜਿਹੜੇ ਆ ਉਹ ਅਪਾਰਟਮੈਂਟ ਦੀ ਇਸ ਕਾਉਂਟੀ ਦੇ ਵਿੱਚ ਮ੍ਰਿਤ ਪਾਏ ਗਏ ਨੇ। ਇਹ ਹਾਊਈ ਐਵੀਨਿਊ ਜਿਹੜੀ ਫੇਅਰਵੇ ਸਟਰੀਟ ਦੇ ਉੱਤੇ ਆ, ਉੱਥੇ 1100 ਬਲਾਕ ਦੇ ਉੱਤੇ ਇਹ ਘਟਨਾ ਜਿਹੜੀ ਉਹ ਵਾਪਰੀ ਹੈ। ਸਾਰਜੈਂਟ ਅਮਰ ਗਾਂਧੀ ਨੇ ਗੱਲਬਾਤ ਕਰਦੇ ਹੋਏ ਜਿਹੜਾ ਉਹ ਕਿਹਾ, ਹੋ ਸਕਦਾ ਸੀਗਾ, ਲੱਗ ਰਿਹਾ ਸੀਗਾ ਵੀ ਇੱਕ ਜਾਣੇ ਨੇ ਇਹਨਾਂ ਨੂੰ ਬੰਧਕ ਬਣਾ ਕੇ ਰੱਖਿਆ ਆ, ਪਰ ਸਟੇਟ ਦੇ ਜਿਹੜੇ ਨੈਗੋਸ਼ੀਏਟਰ ਆ, ਗੱਲਬਾਤ ਕਰਨ ਵਾਲੇ, ਉਸ ਦੇ ਨਾਲ ਕੰਟੈਕਟ ਨਹੀਂ ਕਰ ਸਕੇ। ਅਥਾਰਟੀਜ਼ ਨੇ ਜਦ ਮੋਹਰਲਾ ਦਰਵਾਜ਼ਾ ਜਿਹੜਾ ਤੋੜ ਕੇ ਅੰਦਰ ਵੜੇ ਆ ਤਾਂ ਉੱਥੋਂ ਇਹੀ ਜਿਹੜਾ ਉਹ ਪਤਾ ਲੱਗਾ ਆ ਵੀ ਉਹ ਲੋਕ ਮ੍ਰਿਤ ਸੀਗੇ। ਸੋ ਇਹ ਜਿਹੜੇ ਲੋਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਰਹਿ ਰਹੇ ਸੀਗੇ, ਉਹਨਾਂ ਨੂੰ ਪਹਿਲਾਂ ਇਵੈਕੂਏਟ ਉੱਥੋਂ ਕਰਨਾ ਪਿਆ, ਫਿਰ ਇਵੈਂਚੁਅਲੀ ਵਾਪਸ ਆਉਣ ਦਿੱਤਾ। ਜੀ, ਸੇਲਸਫੋਰਸ ਕੰਪਨੀ ਦੇ CEO ਮਾਰਕ ਵੈਨਿਫ ਨੇ ਇਹ ਕਿਹਾ ਵੀ ਸੈਨ ਫਰਾਂਸਿਸਕੋ ਨੇ ਪੂਰਾ ਡਾਊਨਟਾਊਨ ਜਿਹੜਾ ਆ ਉਹ ਕਲੀਨ ਕੀਤਾ ਆ, ਤੇ ਸੇਲਸਫੋਰਸ ਦੀ ਜੋ ਡ੍ਰੀਮ ਫੋਰਸ ਮੀਟਿੰਗ ਹੋ ਰਹੀ ਸੀ, ਜਿਹਦੇ ਵਿੱਚ 40,000 ਤੋਂ ਵੱਧ ਲੋਕ ਪੂਰੀ ਦੁਨੀਆ ਤੋਂ ਐਨੂਅਲ ਕਾਨਫਰੰਸ ਦੇ ਵਿੱਚ ਇੱਥੇ ਪਹੁੰਚੇ। ਕਹਿੰਦੇ ਸਿਟੀ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ। ਈਵਨ ਸੇਲਸਫੋਰਸ ਨੇ ਮਿਲੀਅਨਸ ਆਫ ਡਾਲਰ ਲਾਏ ਆਪਣੀ ਸਿਕਿਉਰਿਟੀ ਦੇ ਉੱਤੇ। ਡਾਊਨਟਾਊਨ ਨੂੰ ਪੂਰਾ ਕਲੀਨ ਕੀਤਾ ਗਿਆ, ਤੇ ਇਸ ਤੋਂ ਬਿਨਾਂ ਜੋ ਸੈਨ ਫਰਾਂਸਿਸਕੋ ਦੇ EMPLOYEES ਆ, ਉਹ ਵੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਕੰਮ ਦੇ ਉੱਤੇ ਲਾਇਆ ਗਿਆ। 43,000 ਲੋਕ ਡ੍ਰੀਮ ਫੋਰਸ ਦੀ ਜੋ ਕਾਨਫਰੰਸ ਹੋਣ ਜਾ ਰਹੀ ਹੈਗੀ ਆ, ਉਸ ਨੂੰ ਅਟੈਂਡ ਕਰ ਰਹੇ ਹੈਗੇ ਆ। ਉਹ ਇਸ ਵੀਕਐਂਡ ਦੇ ਦੌਰਾਨ ਹੋਣੀ ਹੈਗੀ ਆ, ਤੇ ਉਹਦੇ ਨਾਲ $90 ਮਿਲੀਅਨ ਜੋ ਸਿਟੀ ਨੂੰ ਮਿਲਣਾ ਹੈਗਾ। ਹੁਣ ਸੇਲਸਫੋਰਸ ਦੇ CEO ਇਹ ਕਹਿੰਦੇ ਆ ਵੀ ਜੇ ਕਹਿੰਦੇ ਹਰ ਰੋਜ਼ ਜਿਹੜੀਆਂ ਮੇਨ ਸਟਰੀਟਸ ਆ ਉਹਨਾਂ ਨੂੰ ਪ੍ਰੈਸ਼ਰ ਵਾਸ਼ ਕੀਤਾ ਜਾ ਰਿਹਾ, ਤੇ ਜੇ ਸੈਨ ਫਰਾਂਸਿਸਕੋ ਨੂੰ ਤੁਸੀਂ ਇੱਦਾਂ ਰੱਖੋਗੇ ਤੇ ਕਿੰਨਾ ਚੰਗਾ ਹੋਊਗਾ। ਤੇ ਕਿਉਂਕਿ ਬਾਕੀ ਕੰਪਨੀਆਂ ਵੀ ਜਿਹੜੀਆਂ ਜਿਨ੍ਹਾਂ ਨੇ ਕਾਨਫਰੰਸਿਸ ਕੈਂਸਲ ਕਰਤੀਆਂ ਸੀ, ਉਹ ਇੱਥੇ ਕਰ ਸਕਣ। ਪਰ ਉਹ ਕਹਿੰਦੇ ਵੀ ਜੇ ਫੇਰ ਉਦਾਂ ਦਾ ਹੀ ਹੋਇਆ ਤੇ ਅਗਲੇ ਸਾਲ ਫਿਰ ਅਸੀਂ ਜਿਹੜੀ ਆ ਸੇਲਸਫੋਰਸ ਦੀ ਕਾਨਫਰੰਸ ਆ ਉਹ ਸੈਨ ਫਰਾਂਸਿਸਕੋ ਦੇ ਵਿੱਚ ਨਹੀਂ ਕਰਾਂਗੇ। ਪਰ ਇਹ ਵੀ ਦੇਖੋ ਹਰਜੋਤ ਸਿੰਘ ਜੀ, ਸਫਾਈ ਦਾ ਖਰਚਾ ਕਿੰਨਾ ਹੁੰਦਾ ਆ। ਤੁਸੀਂ ਉਹ ਗੰਦ ਪੈਣ ਹੀ ਨਾ ਦਿਓ, ਉੱਦਾਂ ਦੇ ਲੋਕਾਂ ਨੂੰ ਜਿਹੜਾ ਉਹ ਰੋਕ ਕੇ ਰੱਖੋ। ਇੱਦਾਂ ਦੀਆਂ ਪਾਲਿਸੀਜ਼ ਬਣਾ ਹੀ ਕਿਉਂ ਰਹੇ ਆ ਵੀ ਗੰਦ ਜਿਹੜਾ ਉਹ ਲਗਾਤਾਰ ਉੱਥੇ ਪੈਂਦਾ ਰਵੇ। ਅਕਸਰ ਇਹ ਸਾਫ਼ ਸਫਾਈ ਦਾ ਖਰਚਾ ਤਾਂ ਲੋਕਾਂ ਦੀਆਂ ਮੋਢਿਆਂ ਤੇ ਹੀ ਜਿਹੜਾ ਉਹ ਪੈ ਰਿਹਾ, ਤਾਈਓ ਤਾਂ ਲੋਕ ਛੱਡ ਕੇ ਸੈਨ ਫਰਾਂਸਿਸਕੋ ਨੂੰ ਵੀ ਭੱਜ ਰਹੇ ਆ। ਆਪਾਂ ਜੇ ਇਹਨਾਂ ਕੰਪਨੀਆਂ ਦੀਆਂ ਹੀ ਗੱਲਾਂ ਬਾਤਾਂ ਦੇ ਵਿੱਚ ਇੱਕ ਦੋ ਖਬਰਾਂ ਹੋਰ ਐਡ ਕਰਦੇ ਜਾਈਏ। ਬੇ ਏਰੀਏ ਦੇ ਵਿੱਚ ਕਹਿੰਦੇ ਵੀ ਨਵੀਆਂ ਹੋਰ ਫਰੈਸ਼ ਲੇ-ਆਫਸ ਹੋਈਆਂ ਨੇ। ਸਿਸਕੋ ਦੇ ਨਾਲ ਹੋਰ ਕਈ ਟੈਕ ਕੰਪਨੀਜ਼ ਨੇ ਬੇ ਏਰੀਏ ਦੀਆਂ ਕਈ ਜੌਬਸ ਆ ਉਹਨਾਂ ਨੂੰ ਚੌਪ ਕੀਤਾ ਆ। ਨਵੀਆਂ ਜੌਬ ਕੱਟਸ ਹੋਣ ਦੇ ਬਾਵਜੂਦ ਵੀ ਉੱਦਾਂ ਇਹ ਕਹਿੰਦੇ ਆ ਵੀ ਲੇ-ਆਫਸ ਓਵਰਆਲ ਜਿਹੜੀਆਂ ਆ ਉਹ ਸਲੋ ਹੋਈਆਂ ਨੇ, ਜਿੱਦਾਂ ਪਹਿਲਾਂ ਤੇਜ਼ ਰਫ਼ਤਾਰੀ ਦੇ ਨਾਲ ਚੱਲ ਰਹੀਆਂ ਸੀ। ਸਿਸਕੋ ਨੇ 350 ਜਿਹੜੀਆਂ ਜੌਬਸ ਆ ਉਹਨਾਂ ਨੂੰ ਬਾਏ ਆਖ ਦਿੱਤਾ ਆ। ਇਸ ਦੇ ਨਾਲ ਸੈਨ ਹੋਜ਼ੇ ਤੇ ਮਿਲਪੀਟਸ ਦੇ ਵਿੱਚ ਸਭ ਤੋਂ ਜ਼ਿਆਦਾ ਅਸਰ ਪਿਆ ਆ। EDD ਨੂੰ ਜਿਹੜੇ ਵਾਰਨ ਨੋਟਿਸਿਸ ਭੇਜੇ ਆ ਉਸ ਵਿੱਚ ਇਹ ਪਤਾ ਲੱਗਾ ਹੈਗਾ ਆ। ਜੇ ਦੱਸਦੇ ਜਾਈਏ ਤਾਂ ਬੇ ਏਰੀਏ ਦੀਆਂ ਜਿਹੜੇ ਸਿਸਕੋ ਨੇ ਹੁਣ ਤੱਕ ਤਕਰੀਬਨ 1000 ਜੌਬ ਆ ਉਹ ਲੇ ਆਫ ਕੀਤੀ ਹੈਗੀ ਆ। ਇਸ ਤੋਂ ਇਲਾਵਾ ਹੋਰ ਜਿਹੜੀਆਂ ਟੈਕ ਕੰਪਨੀਜ਼ ਜਿਨ੍ਹਾਂ ਨੇ ਲੇ ਆਫ ਅਨਾਊਂਸ ਕੀਤੀਆਂ ਆ, ਕੰਟੈਕਸਟ ਲੌਜਿਕ, ਇਹ ਇੱਕ ਈ-ਕਾਮਰਸ ਪਲੇਟਫਾਰਮ ਆ, 152 ਜੌਬਸ SF ਚੋਂ ਇਹਨਾਂ ਨੇ ਲੇ ਆਫ ਕੀਤੀਆਂ। ਪਲੈਨਟ ਲੌਜਿਕ PBC, ਇਹ ਸੈਟੇਲਾਈਟ ਇਮੇਜਿੰਗ ਟੈਕਨੋਲੋਜੀ ਵਾਲੀ ਕੰਪਨੀ ਆ, 85 ਜੌਬਸ ਇਹਨਾਂ ਨੇ ਵੀ ਜਿਹੜੀਆਂ SF ਚੋਂ ਲੇ ਆਫ ਜਿਹੜੀਆਂ ਉਹ ਕੀਤੀਆਂ ਆ, ਬੰਦ ਕਰ ਦਿੱਤੀਆਂ ਹੈਗੀਆਂ। ਸੋ ਹੁਣ ਦੇਖੋ ਅੱਗੇ ਕੀ ਇਹਨਾਂ ਟੈਕਨੋਲੋਜੀ ਵਾਲੀਆਂ ਕੰਪਨੀਜ਼ ਦਾ ਜਿਹੜਾ ਬਣਦਾ ਆ। ਇੱਕ ਗੁੱਡ ਨਿਊਜ਼ ਜਿਹੜੀ ਹਰਜੋਤ ਸਿੰਘ ਜੀ ਓਵਰਆਲ ਜਿਹੜੀ ਆਈ ਆ ਉਹ ਇਹ ਦੱਸਦੇ ਜਾਈਏ, ਨੋ ਡਾਊਟ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਲੱਖਾਂ ਦੇ ਵਿੱਚ ਹੀ ਇਨਫੈਕਟ ਲੇ-ਆਫਸ ਹੋਈਆਂ ਸੀ, ਪਰ ਮਾਰਕੀਟ ਦੇ ਅੰਦਰੋਂ ਇਹ ਜਿਹੜੀ ਖਬਰ ਆਈ ਆ ਮੋਸਟਲੀ ਵੀ ਬਹੁਤੇ ਲੋਕਾਂ ਨੂੰ ਜੌਬਸ ਮੁੜ ਦੁਬਾਰਾ ਕਿਤੇ ਨਾ ਕਿਤੇ ਹੋਰ ਮਿਲ ਗਈਆਂ, ਐਡਜਸਟ ਜਿਹੜੇ ਉਹ ਹੋ ਗਏ। ਇਹ ਹਮੇਸ਼ਾ ਹੀ ਇੱਦਾਂ ਰਹੂਗਾ, ਇਹ ਦੇਖਣ ਵਾਲੀ ਗੱਲ ਰਹੂਗੀ। ਲੇ-ਆਫ ਦਾ ਸਿਲਸਿਲਾ ਚੱਲ ਜ਼ਰੂਰ ਰਿਹਾ ਆ, ਪਹਿਲਾਂ ਦੇ ਨਾਲੋਂ ਜਿਹੜੀ ਆ ਧੀਮੀ ਰਫ਼ਤਾਰ 'ਚ। ਇਸੇ ਤਰ੍ਹਾਂ ਏਅਰਟੇਬਲ ਕੰਪਨੀ ਨੇ ਵੀ 250 ਦੇ ਕਰੀਬ ਲੋਕਾਂ ਨੂੰ ਲੇ ਆਫ ਕੀਤਾ, ਤੇ ਗੂਗਲ ਨੇ ਹੰਡਰਡਸ ਆਫ ਰਿਕਰੂਟਰਸ ਨੂੰ ਕੱਲ ਲੇ ਆਫ ਕੀਤਾ ਸੀਗਾ। ਗੂਗਲ ਹੁਣ ਤੱਕ 12,000 ਤੋਂ ਵੱਧ ਲੋਕਾਂ ਨੂੰ ਲੇ ਆਫ ਕਰ ਚੁੱਕੀ ਹੈਗੀ ਆ।
ਹੁਣ ਤੱਕ ਜੇ ਟੈਕ ਇੰਡਸਟਰੀ 'ਚ ਬੇ ਏਰੀਏ ਦੀ ਗੱਲ ਕਰਦੇ ਜਾਈਏ, ਕਹਿੰਦੇ 2,35,000 ਦੇ ਕਰੀਬ ਜੋ ਗਲੋਬਲ ਟੈਕ ਵਰਕਰਸ ਆ, ਉਹਨਾਂ ਨੇ 1000 ਤੋਂ ਵੱਧ ਕੰਪਨੀਆਂ ਨਾਲ ਕੰਮ ਕਰਨ ਵਾਲੇ ਉਹ ਲੇ ਆਫ ਹੋਏ। ਸੋ ਇਹ ਜੀ ਕਾਫੀ ਜਿਹੜਾ ਵੱਡਾ ਨੰਬਰ ਹੈਗਾ ਆ। ਜੀ ਇਹ ਵੀ ਦੱਸ ਜਾਈਏ ਵਰਕ ਫਰੋਮ ਹੋਮ ਤੋਂ ਬਾਅਦ ਦੇ ਵਿੱਚ ਇਹਨਾਂ ਹੀ ਕੰਪਨੀਆਂ ਨੇ ਆਪਣੇ EMPLOYEES ਨੂੰ ਮੁੜ ਦੁਬਾਰਾ ਕੰਮ ਤੇ ਸੱਦਣਾ ਸ਼ੁਰੂ ਕੀਤਾ ਸੀ। US ਸੈਂਸਸ ਦਾ ਡਾਟਾ ਇਹ ਦੱਸਦਾ ਆ 2022 ਦੇ ਵਿੱਚ 3 ਲੱਖ ਬੇ ਏਰੀਆ ਦੇ ਜਿਹੜੇ ਰੈਜ਼ੀਡੈਂਟਸ ਆ ਉਹ ਮੁੜ ਦੁਬਾਰਾ ਕੰਮ ਤੇ ਜਾਣਾ ਉਹਨਾਂ ਨੇ ਸ਼ੁਰੂ ਕੀਤਾ ਹੈਗਾ ਆ। ਪੈਂਡੈਮਿਕ ਦੇ ਦੌਰਾਨ ਇਸ ਤੋਂ 4 ਗੁਣਾ ਵੱਧ ਲੋਕ ਘਰੇ ਬੈਠ ਕੇ ਕੰਮ ਕਰ ਰਹੇ ਸੀ, ਮਿਲੀਅਨ ਤੋਂ ਵੀ ਵੱਧ ਲੋਕ ਸੀਗੇ। ਸੋ ਹੁਣ 3 ਲੱਖ ਦੇ ਤਕਰੀਬਨ ਵਾਪਸ ਕੰਮਾਂ ਦੇ ਉੱਤੇ ਭਰਤੇ ਹੈਗੇ ਆ। ਸੋ ਇਹ ਜਿਹੜੀਆਂ 5 ਕਾਉਂਟੀ ਦਾ ਜਿਹੜਾ ਬੇ ਏਰੀਆ ਵਰਕਫੋਰਸ ਆ ਉਸ ਦੇ ਐਨਾਲਿਸਿਸ, ਜਿਹੜਾ ਡਾਟਾ ਦਾ ਐਨਾਲਿਸਿਸ ਆ ਉਹ ਕਰਦੇ ਹੋਏ ਦੱਸਿਆ ਗਿਆ ਹੈਗਾ ਜੀ। ਕੈਲੀਫੋਰਨੀਆ ਦੀ ਸੈਕਟਰੀ ਆਫ ਕੈਲੀਫੋਰਨੀਆ ਦੇ ਟ੍ਰੇਜਰ ਜਿਹੜੇ ਸੀ ਉਹਨਾਂ ਦੇ ਉੱਤੇ ਸੈਕਸ਼ੂਅਲ ਹਰਾਸਮੈਂਟ ਦਾ ਲਾ ਸੂਟ ਕੀਤਾ ਗਿਆ ਆ ਉਸ EMPLOYEE ਵੱਲੋਂ ਜਿਸ ਨੂੰ ਉਸਨੇ ਫਾਇਰ ਕੀਤਾ ਸੀਗਾ। ਫਿਓਨਾ ਮਾ ਕੈਲੀਫੋਰਨੀਆ ਦੇ ਟ੍ਰੇਜਰੀ ਜੋ ਹੈਗੇ ਆ, ਹਾਈ ਰੈਂਕਿੰਗ ਉਹਨਾਂ ਦਾ ਇੱਕ ਫਾਰਮਰ EMPLOYEE, ਉਹਨਾਂ ਨੇ ਜਿਹੜਾ ਲਾ ਸੂਟ ਫਾਈਲ ਕੀਤਾ ਸੀ ਵੀ ਉਹਦੇ ਅਗੇਂਸਟ ਜਿਹੜੀ ਆ ਸੈਕਸ਼ੂਅਲ ਐਡਵਾਂਸਮੈਂਟ ਉਹਨਾਂ ਨੇ ਬਹੁਤ ਵਾਰ ਕੀਤੀ ਜਦੋਂ ਕਿਤੇ ਉਹ ਸੈਮੀਨਾਰਸ ਤੇ ਜਾਂਦੇ ਸੀ। ਸੋ ਉਹ ਵੀ ਲੇਡੀ ਆ ਤੇ ਇਹ ਜਿਹੜਾ ਹੁਣ ਸਿਵਲ ਲਾ ਸੂਟ ਆ ਇਸ ਵੇਲੇ ਚੱਲ ਰਿਹਾ। ਰੂਲਿੰਗ ਜਿਹੜੀ ਆ ਪਹਿਲਾਂ ਰਿਪੋਰਟ ਕੀਤੀ ਗਈ ਸੀ ਸੈਨ ਫਰਾਂਸਿਸਕੋ ਕ੍ਰੋਨਿਕਲ ਵੱਲੋਂ। ਸੈਕਰਾਮੈਂਟੋ ਕਾਉਂਟੀ ਦੇ ਕੋਰਟ ਜੱਜ ਕ੍ਰਿਸਟੋਫਰ ਕਰੂਗਰ ਉਹਨਾਂ ਨੇ ਡਿਸਮਿਸ ਕਰਤਾ ਸੀ ਬਲੈਕਮੇਲ ਦੀਆਂ ਐਲੀਗੇਸ਼ਨਸ ਬੇਸਡ ਔਨ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਤੇ ਰੋਂਗਫੁਲ ਟਰਮੀਨੇਸ਼ਨ ਦੇ ਉੱਤੇ, ਤੇ ਹੁਣ ਜਿਹੜਾ ਆ ਸੈਕਸ਼ੂਅਲ ਹਰਾਸਮੈਂਟ ਦਾ ਕੇਸ ਕੀਤਾ ਗਿਆ ਹੈ ਜੀ। ਸੋ ਕੇਸ ਤਾਂ ਕੀਤਾ ਹੀ ਸੀਗਾ। ਇਹਦੇ ਵਿੱਚ ਵੱਡੀ ਗੱਲ ਇਹ ਆ ਵੀ ਇਹ ਟ੍ਰਾਇਲ ਦੇ ਵੱਲ ਨੂੰ ਜੱਜ ਨੇ ਅੱਗੇ ਲੈ ਕੇ ਜਾਣ ਦੀ ਆਗਿਆ ਜਿਹੜੀ ਉਹ ਦੇ ਦਿੱਤੀ ਆ। ਸੋ ਜਿਹੜੀ ਕੈਲੀਫੋਰਨੀਆ ਦੀ ਟ੍ਰੈਜਰਰ ਆ, ਖਜ਼ਾਨਚੀ ਆਪਾਂ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ, ਜਿਹੜੀ ਫਿਓਨਾ ਮਾਂ ਆ, ਅਕਸਰ ਜਿਹੜੇ ਤੁਹਾਨੂੰ ਚੈੱਕ ਆਏ ਹੋਣਗੇ ਉਹਦੇ ਤੇ ਇਹਦਾ ਨਾਮ ਲਿਖਿਆ ਆਇਆ ਹੋਣਾ। ਕਾਫੀ ਈਮੇਲਾਂ ਵੀ ਇਹਨਾਂ ਦੀਆਂ ਆਉਂਦੀਆਂ ਰਹਿੰਦੀਆਂ ਆ। ਇਸ ਉੱਤੇ ਇਹ ਜਿਹੜੇ ਗੰਭੀਰ ਦੋਸ਼ ਲੱਗੇ ਨੇ। ਅਗਲੀ ਗੱਲ ਕਰੀਏ, ਸੈਨ ਹੋਜ਼ੇ ਨੂੰ $4 ਲੱਖ ਹੁਣ ਦੇਣਾ ਪਵੇਗਾ। ਉਹ ਇਸ ਲਈ ਕਿਉਂਕਿ ਇੱਕ ਉਹਨਾਂ ਨੇ ਲਾਸੂਟ ਜਿਹੜਾ ਉਹਨਾਂ ਉਲਟ ਹੋਇਆ ਸੀ ਉਸ ਵਿੱਚ ਸੈਟਲਮੈਂਟ ਕੀਤੀ ਆ। ਇੱਕ ਪੁਲਿਸ ਅਫਸਰ ਨੇ ਇਸਲਾਮੋਫੋਬੀਆ ਸੂਟ ਜਿਹੜਾ ਉਹ ਪਹਿਨਿਆ ਸੀਗਾ। ਨਾਬਿਲ ਹੈਦਰ ਉਸਨੇ ਇਹ ਕਥਿਤ ਤੌਰ ਤੇ ਦਾਅਵਾ ਕੀਤਾ ਸੀ ਵੀ ਉਸਦੇ EMPLOYEES ਦੇ ਦੁਆਰਾ ਉਸ ਨੂੰ ਐਂਟੀ ਮੁਸਲਿਮ ਹਰਾਸਮੈਂਟ ਦਾ ਕਈ ਸਾਲਾਂ ਤੱਕ ਸਾਹਮਣਾ ਜਿਹੜਾ ਉਹ ਕਰਨਾ ਪਿਆ ਹੈਗਾ ਆ। ਡਿਪਾਰਟਮੈਂਟ ਤੇ ਸਿਟੀ ਇਹ ਕਹਿੰਦੇ ਰਹੇ ਵੀ ਇਹ ਆਫ ਕਲਰ ਬੈਂਟਰ ਜਿਹੜਾ ਹੁੰਦਾ ਆ ਉਹਦੇ ਵਿੱਚ ਇਹ ਖੁਦ ਵੀ ਹਿੱਸਾ ਲੈਂਦਾ ਰਿਹਾ ਹੈਗਾ ਆ। ਸੋ ਇਹ ਮੁਸਲਿਮ ਅਮਰੀਕਨ ਆਫਿਸਰ ਆ ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਦੇ ਵਿੱਚ। ਇਹਨੇ ਇਹ ਜਿਹੜੇ ਕਲੇਮ ਆ ਉਹ ਫਾਈਲ ਕੀਤੇ ਸੀ ਸੈਨ ਹੋਜ਼ੇ ਤੇ ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਦੇ ਉਲਟ ਵੀ ਮੈਨੂੰ ਲਗਾਤਾਰ ਕਈ ਸਾਲਾਂ ਤੋਂ ਹਰਾਸਮੈਂਟ ਦਾ ਸਾਹਮਣਾ ਕਰਨਾ ਪਿਆ ਮੇਰੇ ਨਸਲ, ਮੇਰੇ ਨੈਸ਼ਨਲ ਓਰੀਜਨ ਤੇ ਜਿਹੜੇ ਧਰਮ ਦੇ ਸੰਬੰਧ ਦੇ ਵਿੱਚ। ਇਹ ਜਿਹੜਾ ਲੈਬਨੀਜ਼ ਅਮਰੀਕਨ ਆਫਿਸਰ ਸੀਗਾ 2018 ਚ ਇਸਨੇ ਲਾਸੂਟ ਦਰਜ ਕੀਤਾ ਸੀ ਤੇ ਹੁਣ ਕਹਿੰਦੇ ਆ ਵੀ ਇਸ ਨੂੰ $4 ਲੱਖ 400,000 ਪੇ ਆਊਟ ਇਸ ਲਾਸੂਟ ਨੂੰ ਸੈਟਲ ਕਰਨ ਲਈ ਮਿਲੇਗੀ। ਅੱਜ ਸਵੇਰੇ ਤੜਕੇ 4:17 ਤੇ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਲਾਗੇ ਸਟੈਬਿੰਗ ਹੋਈ ਹੈਗੀ ਆ, ਜਿਹਦੇ ਨਾਲ ਇੱਕ ਜਣੇ ਦੀ ਮੌਤ ਵੀ ਹੋ ਗਈ ਆ। ਲੱਕਲੀ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਜੋ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਹ ਕਿਹਾ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਸਟੂਡੈਂਟ ਇਹਦੇ ਵਿੱਚ ਇਨਵੋਲਵ ਨਹੀਂ ਸੀ, ਨਾ ਹੀ ਕੋਈ ਸਟੂਡੈਂਟ ਜੋ ਆ ਉਹ ਕਿਸੇ ਤਰ੍ਹਾਂ ਉਹ ਫੱਟੜ ਹੋਇਆ ਹੈਗਾ ਆ। ਇਹ ਇੱਕ ਤਰ੍ਹਾਂ ਨਾਲ ਆਈਸੋਲੇਟਡ ਇਨਸੀਡੈਂਟ ਹੈਗੀ ਆ। ਕਹਿੰਦੇ ਵੀ ਇਹਦਾ ਕੋਈ ਵੀ ਕਨੈਕਸ਼ਨ ਕੈਂਪਸ ਦੇ ਨਾਲ ਨਹੀਂ ਹੈਗਾ ਤੇ ਨਾ ਹੀ ਸਟੂਡੈਂਟ ਦੇ ਨਾਲ ਹੈ। ਇਹ ਸੈਨ ਹੋਜ਼ੇ ਦੀ ਪੁਲਿਸ ਡਿਪਾਰਟਮੈਂਟ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਿਸੇ ਤਰ੍ਹਾਂ ਦੀ ਥ੍ਰੈਟ ਨਹੀਂ ਹੈ ਪਬਲਿਕ ਨੂੰ। ਰੋਡਸ ਕਾਫੀ ਸਮਾਂ ਕਲੋਜ਼ ਰਹੀਆਂ ਸਵੇਰੇ ਅੱਜ ਸਾਊਥ 4th ਤੇ ਸਾਊਥ 3rd ਸਟਰੀਟ ਬਿਟਵੀਨ ਈਸਟ ਸੈਨ ਫਰਨਾਂਡੋ ਤੇ ਸੈਨ ਕਾਰਲੋਸ ਸਟਰੀਟ ਤੇ ਪਬਲਿਕ ਨੂੰ ਵੀ ਐਡਵਾਈਜ਼ ਕੀਤਾ ਗਿਆ ਸੀ ਇਸ ਏਰੀਏ ਨੂੰ ਅਵੋਇਡ ਕਰੋ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਆ, ਪਰ ਹੁਣ ਸਾਰਾ ਕੁਝ ਉਹ ਉੱਥੇ ਕਲੀਅਰ ਹੈਗਾ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਤੇ ਕਿਉਂਕਿ ਆਪਣਾ ਖਬਰਾਂ ਦਾ ਸਮਾਂ ਵੀ ਜਿਹੜਾ ਸਮਾਪਤੀ ਵੱਲ ਆ, ਬਾਰਡਰ ਪੈਟਰੋਲ ਏਜੰਟਸ ਨੇ ਜਿਹੜੇ ਕਈ ਮਾਈਗ੍ਰੈਂਟਸ ਆ ਉਹਨਾਂ ਨੂੰ ਸੈਨ ਡਿਏਗੋ ਦੇ ਵਿੱਚ ਸਟਰੀਟ ਤੇ ਲਿਆ ਕੇ
ਛੱਡ ਦਿੱਤਾ ਤੇ ਨਾਲੇ ਐਰੀਜ਼ੋਨਾ ਦੇ ਜਿਹੜੇ ਟਕਸਨ ਦਾ ਖੇਤਰ ਆ ਉੱਥੇ ਵੀ ਕਹਿੰਦੇ ਵੀ ਲਗਾਤਾਰ ਜਿਹੜੀਆਂ ਮਾਈਗ੍ਰੈਂਟ ਅਟੈਂਪਟਿੰਗ ਜਿਹੜੇ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਆ US ਦਾ ਜਿਹੜਾ ਸਦਰਨ ਬਾਰਡਰ ਆ ਉਸ ਦੇ ਵਿੱਚ ਵਾਧਾ ਇੱਕ ਵਾਰੀ ਫੇਰ ਹੋਣਾ ਸ਼ੁਰੂ ਹੋਇਆ ਆ। ਸੈਂਡੀਏਗੋ ਤੇ ਜਿਹੜੇ ਟਕਸਨ ਦਾ ਖੇਤਰ ਹੈਗਾ ਐਰੀਜ਼ੋਨਾ ਦਾ, ਇੱਥੇ ਲਗਾਤਾਰ ਆંકੜੇ ਜਿਹੜੇ ਉਹ ਵੱਧ ਰਹੇ ਆ। ਟਕਸਨ ਖੇਤਰ ਦੇ ਵਿੱਚ ਜਿਹੜੇ ਬਾਰਡਰ ਪੈਟਰੋਲ ਦੇ ਅਧਿਕਾਰੀ ਦੱਸਦੇ ਆ ਵੀ ਰੋਜ਼ਾਨਾ 2000 ਤੋਂ ਉਸ ਦੇ ਇਰਦ ਗਿਰਦ ਇਸ ਆંકੜੇ ਦੇ ਉੱਤੇ ਲੋਕਾਂ ਨੂੰ ਜਿਹੜਾ ਉੱਥੇ ਫੜਿਆ ਜਾ ਰਿਹਾ। ਨੋਗੈਲਸ ਐਰੀਜ਼ੋਨਾ ਦੇ ਵਿੱਚ ਏਜੰਟਸ ਨੇ 100 ਤੋਂ 200 ਜਿਹੜੇ ਮਾਈਗ੍ਰੈਂਟਸ ਆ ਰੋਜ਼ਾਨਾ US ਦੇ ਵਿੱਚ ਉਹਨਾਂ ਨੂੰ ਛੱਡਿਆ ਗਿਆ ਆ। ਸੋ ਨੰਬਰ ਆਫ ਅਟੈਂਪਟਡ ਕ੍ਰਾਸਿੰਗਸ ਇੱਕ ਟਾਈਮ ਦੇ ਉੱਤੇ ਜਦੋਂ ਟਾਈਟਲ 42 ਦੀਆਂ ਰਿਸਟ੍ਰਿਕਸ਼ਨਸ ਹਟੀਆਂ ਸੀ, ਪਰ ਨਵੀਆਂ ਜਿਹੜੀਆਂ ਅਸਾਈਲਮ ਦੀਆਂ ਰਿਸਟ੍ਰਿਕਸ਼ਨ ਚਾਲੂ ਹੋਈਆਂ ਸੀ ਉਦੋਂ ਅਚਾਨਕ ਘਟ ਗਈਆਂ ਸੀਗੀਆਂ ਤੇ ਇਸ ਦੇ ਦੌਰਾਨ ਹੁਣ ਦੁਬਾਰਾ ਜਿਹੜੀਆਂ ਇਹ ਵਧਣੀਆਂ ਸ਼ੁਰੂ ਹੋਈਆਂ ਆ। ਸੋ ਬਾਰਡਰ ਪੈਟਰੋਲ ਏਜੰਟਸ ਨੇ ਇਹਨਾਂ ਮਾਈਗ੍ਰੈਂਟਸ ਨੂੰ ਜਿਨ੍ਹਾਂ ਨੂੰ ਡਿਟੇਨ ਕਰਕੇ ਅਮਰੀਕਾ 'ਚ ਛੱਡਿਆ ਜਾ ਰਿਹਾ ਆ, ਉਹਨਾਂ 'ਚੋਂ ਕੁਛ ਨੂੰ ਸੈਂਡੀਏਗੋ ਦੇ ਵਿੱਚ ਉੱਥੇ ਦੀਆਂ ਸਟਰੀਟਸ ਦੇ ਵਿੱਚ ਲਾ ਕੇ ਚਲੇ ਗਏ। ਫ੍ਰੀਜ਼ਨੋ ਦੇ ਵਿੱਚ ਫਸਟ ਐਵਰ ਫ੍ਰੀ ਗਰੋਸਰੀ ਸਟੋਰ ਓਪਨ ਹੋਣ ਜਾ ਰਿਹਾ ਆ ਜਿਸ ਨੂੰ ਸੈਂਟਰਲ ਕੈਲੀਫੋਰਨੀਆ ਫੂਡ ਬੈਂਕ ਆਪਰੇਟ ਕਰੂਗਾ ਤੇ 100 ਤੋਂ ਵੱਧ ਇੰਡੀਵਿਜੂਅਲ ਫੂਡ ਆਈਟਮ ਜਿਹਦੇ ਵਿੱਚ ਲੋਕਲੀ ਪ੍ਰੋਵਾਈਡਡ ਫਰੈਸ਼ ਪ੍ਰੋਡਿਊਸ, ਡੇਅਰੀ, ਪ੍ਰੋਟੀਨ, ਸੈਲਫ ਸਟੇਬਲ ਫੂਡ ਆਈਟਮਸ ਤੇ ਕਲਚਰਲੀ ਅਪਰੋਪਰੀਏਟ ਫੂਡ ਟੇਲਰਸ ਇਹ ਅਵੇਲੇਬਲ ਹੋਊਗਾ। ਕਹਿੰਦੇ ਵੀ 2400 ਤੋਂ ਵੱਧ ਜਿਹੜੇ ਹਾਊਸ ਹੋਲਡਸ ਆ ਉਹਨਾਂ ਨੂੰ ਇਹ ਹੈਲਪ ਕਰੂਗਾ। ਫਸਟ ਫਰੂਟਸ ਮਾਰਕੀਟ ਉਹ ਕਮਿਊਨਿਟੀ ਦੇ ਲਈ ਅਗਲੇ ਹਫਤੇ ਤੋਂ ਖੁੱਲੂਗੀ ਜੋ ਕਿ 2025 ਈਸਟ ਡਕੋਟਾ ਫ੍ਰੀਜ਼ਨੋ ਦੇ ਵਿੱਚ ਹੈਗੇ ਆ ਤੇ ਅਸੈਂਸ਼ੀਅਲ ਰਿਸੋਰਸਸ ਜੋ ਆ ਉਹ ਜਿੱਦਾਂ ਕੈਲਫਰੈਸ਼ ਐਨਰੋਲਮੈਂਟ, ਐਕਸੈਸ ਕਿੱਦਾਂ ਕਰਨਾ, ਨਿਊਟ੍ਰੀਸ਼ਨ ਇਨਫੋਰਮੇਸ਼ਨ ਦੇ ਲਈ ਰੈਸਪੀ ਕਾਰਡਸ, ਇਹ ਸਾਰਾ ਕੁਝ ਜਿਹੜਾ ਆ ਅਵੇਲੇਬਲ ਹੋਊਗਾ। ਜੀ ਪ੍ਰੋਗਰਾਮ ਦੇ ਸਮੇਂ ਦੀ ਸਮਾਪਤੀ ਹੈ। ਜਾਂਦੇ ਜਾਂਦੇ ਜੇ ਮਾਰਕੀਟਸ ਦਾ ਹਾਲ ਦੱਸਦੇ ਜਾਈਏ, ਵੀਕਐਂਡ ਤੋਂ ਪਹਿਲਾਂ ਫਰਾਈਡੇ ਦੀ ਐਂਡ ਦੇ ਉੱਤੇ ਮਾਰਕੀਟ ਜਿਹੜੀ ਅੱਜ ਲੁੜਕੀ 293 ਪੁਆਇੰਟ ਘਟ ਕੇ ਡਾਓ ਜੋਨ 34,618 ਤੇ S&P 55 ਪੁਆਇੰਟ ਘਟ ਕੇ 4450, ਨੈਸਡੈਕ 218 ਪੁਆਇੰਟ ਘਟ ਕੇ 13,708 ਤੇ ਬੰਦ ਹੋਇਆ। ਸੋਨੇ ਦਾ ਭਾਅ 1945 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $91 ਪ੍ਰਤੀ ਬੈਰਲ, 10 ਈਅਰ ਯੀਲਡ 4.33%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 26,677, ਇਥੀਰੀਅਮ 1645 US$ ਦੇ ਬਰਾਬਰ ਚੱਲ ਰਿਹਾ ਹੈ। ਇੱਕ US$ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 9 ਪੈਸੇ ਰਹੇ ਆ। ਇੱਕ US$ ਦੇ ਬਰਾਬਰ ਕੈਨੇਡਾ ਦੇ $1.35 ਤੇ ਇੱਕ US$ ਦੇ ਬਰਾਬਰ ਪਾਕਿਸਤਾਨ ਦੇ 297 ਰੁਪਏ ਤੇ 3 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।